ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਦਾ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਵੱਡੀ ਕਾਰਵਾਈ ਨੂੰ ਡਿਸਕਸ ਕਰਨ ਜਾ ਰਹੇ ਹਾਂ, ਜਿਹੜੀ ਕਿ ਅਮਰੀਕਾ, ਕੈਨੇਡਾ ਅਤੇ ਯੂਰਪ ਦੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਵੱਲੋਂ ਇੱਕ ਸਾਂਝੇ ਤੌਰ ਦੇ ਉੱਤੇ ਇੱਕ ਆਪਰੇਸ਼ਨ ਕੀਤਾ ਗਿਆ ਆ, ਜਿਸ ਨੂੰ ਆਪਰੇਸ਼ਨ ਹਾਰਡ ਬਾਲ ਕਿਹਾ ਗਿਆ। ਆਪਰੇਸ਼ਨ ਹਾਰਡ ਬਾਲ ਬਾਰੇ ਅੱਜ ਅਮਰੀਕਾ ਦੀਆਂ ਏਜੰਸੀਆਂ ਨੇ, ਜਾਂਚ ਏਜੰਸੀਆਂ ਨੇ, ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਆ। ਅਤੇ ਇਹ ਆਪਰੇਸ਼ਨ ਜਿਹੜਾ ਆ, ਇਸ ਦੇ ਵਿੱਚ ਭਾਰਤੀ ਗੈਂਗ ਜਿਹੜੇ ਆ, ਇੰਡੀਅਨ ਗੈਂਗਸ ਨੇ, ਜਿਨ੍ਹਾਂ ਨੇ ਕਿ ਪਿਛਲੇ ਕੁਝ ਅਰਸੇ ਤੋਂ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਵਾਇਲੈਂਸ ਸ਼ੁਰੂ ਕੀਤੀ ਹੋਈ ਸੀ। ਅਤੇ ਸਭ ਤੋਂ ਖਾਸ ਗੱਲ ਆ ਕਿ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਗਿਆ ਸਰੀ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਕੈਨੇਡਾ ਦੇ ਵਿੱਚ 18 ਜੂਨ 2023 ਨੂੰ, ਉਸ ਦੇ ਵਿੱਚ ਜਿਹੜੇ ਭਾਰਤੀ ਗੈਂਗ ਸ਼ਾਮਲ ਸੀ। ਅਤੇ ਓਵਰਆਲ ਜਿਹੜੀਆਂ ਐਕਸਟੋਰਸ਼ਨ ਜਾਂ ਧਮਕੀਆਂ ਦੇਣੀਆਂ ਖਾਸ ਤੌਰ 'ਤੇ ਸਿੱਖਾਂ ਨੂੰ, ਅਤੇ ਓਵਰਆਲ ਜਿਹੜੀ ਪੰਜਾਬੀ ਕਮਿਊਨਿਟੀ ਆ ਜਾਂ ਇੰਡੀਅਨ ਡਾਇਸਪੋਰਾ, ਜਿਹਨੂੰ ਇਸ ਜਿਹੜੀ ਜਾਂਚ ਦੇ ਵਿੱਚ ਪਰਿਭਾਸ਼ਿਤ ਕੀਤਾ ਗਿਆ ਜਿਸ ਨਾਂ ਦੇ ਨਾਲ, ਅਤੇ ਇਹਨਾਂ ਦੇ ਬਾਰੇ ਇੱਕ ਜਿਹੜੀ ਇਹ ਪੂਰੀ ਇੱਕ ਆਪਰੇਸ਼ਨ ਚਲਾਇਆ ਗਿਆ, ਜਿਹਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਆ ਕਿ 24 ਗ੍ਰਿਫਤਾਰੀਆਂ ਨੇ ਉਹ ਕੀਤੀਆਂ ਗਈਆਂ ਨੇ ਅਮਰੀਕਾ, ਕੈਨੇਡਾ ਅਤੇ ਯੂਰਪ ਦੇ ਵਿੱਚ। ਅਤੇ ਇਸ ਤੋਂ ਇਲਾਵਾ ਜਿਹੜੇ 37 ਬੰਦੇ ਆ ਉਹ ਇਹਨਾਂ ਕੇਸਾਂ ਦੇ ਵਿੱਚ ਨਾਮਜ਼ਦ ਕੀਤੇ ਗਏ ਆ। ਅਤੇ ਇਹ ਕੇਸ ਜਿਹੜੇ ਆ, ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਐਕਸਟੋਰਸ਼ਨ ਜਾਂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਵੇ ਜਾਂ ਇਸ ਤਰੀਕੇ ਦੀਆਂ ਘਟਨਾਵਾਂ, ਅਤੇ ਹੋਰ ਇਹਦੇ ਨਾਲ ਜਿਹੜਾ ਇੱਕ ਵੱਡਾ ਐਂਗਲ ਜੁੜ ਰਿਹਾ ਆ ਉਹ ਹੈਗਾ ਜਿਹੜੀ ਨਸ਼ੇ ਦੀ ਸਮਗਲਿੰਗ ਆ। ਕਿ ਪਹਿਲਾਂ ਵੀ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਜਾਂ ਗੁਰਪਤਵੰਤ ਸਿੰਘ ਪੰਨੂ ਦਾ ਕੇਸ ਸੀ ਅਮਰੀਕਾ ਦੇ ਵਿੱਚ, ਉਹਦੇ ਵਿੱਚ ਇਹ ਗੱਲਾਂ, ਇਹ ਤਾਰਾਂ ਜੁੜ ਰਹੀਆਂ ਸੀ ਕਿ ਜਿਹੜੀਆਂ ਇੰਡੀਅਨ ਏਜੰਸੀਜ਼ ਨੇ, ਉਹ ਜਿਹੜੇ ਕ੍ਰਿਮੀਨਲ ਨੈਟਵਰਕਸ ਨੇ, ਉਹਨਾਂ ਨੂੰ ਯੂਜ਼ ਕਰਕੇ ਜਿਹੜਾ ਸਿੱਖਾਂ ਦੇ ਉੱਤੇ ਹਮਲੇ ਜਿਹੜੇ ਆ ਉਹ ਕਰ ਰਹੇ ਆ। ਅਤੇ ਇਹ ਜਿਹੜੀ ਜਾਂਚ ਆ, ਇਹਦੇ ਵਿੱਚ ਵੀ ਜਿਹੜਾ ਇਸ਼ਾਰਾ ਆ ਕੁਛ ਇਸ ਤਰੀਕੇ ਦੇ ਪੈਟਰਨ ਵੱਲ ਹੀ ਮਿਲ ਰਿਹਾ ਕਿ ਸਭ ਤੋਂ ਵੱਡਾ ਨਾਂ ਜਿਹੜਾ ਆ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਆ, ਪਰ ਨਾਲ ਹੀ ਇਸ ਵਾਰ ਜੱਗੂ ਭਗਵਾਨਪੁਰੀਆ ਗੈਂਗ ਜਿਹੜਾ ਆ ਉਹਦਾ ਵੀ ਨਾਂ ਇਸ ਜਾਂਚ ਦੇ ਵਿੱਚ ਸਾਹਮਣੇ ਆਇਆ। ਤਾਂ ਇਹ ਦੋ ਵੱਡੇ ਗੈਂਗ ਨੇ ਜਿਹੜੇ ਭਾਰਤੀ ਗੈਂਗ, ਜਿਨ੍ਹਾਂ ਨੂੰ ਕਿਹਾ ਗਿਆ ਹੈ ਕਿ ਜਿਹੜੇ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਜਿਹੜੀ ਵਾਇਲੈਂਸ ਆ ਉਹ ਭੜਕਾ ਰਹੇ ਸੀ। ਅਤੇ ਇਹਦੇ ਵਿੱਚ ਅੱਜ ਅਸੀਂ ਆਪਣੇ ਇਸ ਸ਼ੋਅ ਦੇ ਵਿੱਚ ਜਿਹੜੀ ਇਹ ਜਾਂਚ ਆ ਜਾਂ ਜਿਹੜੇ ਖੁਲਾਸੇ ਹੋਏ ਆ ਇਹਨਾਂ ਜਾਂਚ ਏਜੰਸੀਆਂ ਦੇ ਵੱਲੋਂ, ਉਹਦੇ ਬਾਰੇ ਹੀ ਗੱਲਬਾਤ ਕਰਾਂਗੇ। ਹਾਲਾਂਕਿ ਬੜੀ ਹਜੇ ਮੋਟੀ ਮੁੱਢਲੀ ਜਾਣਕਾਰੀ ਆ, ਜਿਵੇਂ ਜਿਵੇਂ ਹੋਰ ਇਹ ਕੇਸ ਅੱਗੇ ਖੁੱਲ੍ਹਣਾ ਆ ਤਾਂ ਹੋਰ ਨਵੀਆਂ ਜਾਣਕਾਰੀਆਂ ਵੀ ਜਿਹੜੀਆਂ ਨੇ ਸਾਡੇ ਸਾਹਮਣੇ ਆਉਣਗੀਆਂ। ਤਾਂ ਅੱਜ ਦੇ ਇਸ ਸ਼ੋਅ ਦੇ ਵਿੱਚ ਮੇਰੇ ਨਾਲ ਇਸ ਸਾਰੀ ਰਿਪੋਰਟ ਬਾਰੇ ਗੱਲਬਾਤ ਕਰਨ ਦੇ ਲਈ ਮੌਂਟਰੀਅਲ ਤੋਂ ਸਰਦਾਰ ਮਨਵੀਰ ਸਿੰਘ ਜੁੜਨਗੇ। ਸਰਦਾਰ ਮਨਵੀਰ ਸਿੰਘ ਜੀ, ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ ਮੈਂ TV 84 'ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸਰਦਾਰ ਸੁਖਵਿੰਦਰ ਸਿੰਘ ਜੀ, ਤੁਹਾਨੂੰ TV 84 ਦੇ ਸਾਰੇ ਹੀ ਦਰਸ਼ਕਾਂ ਨੂੰ ਮੈਂ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਮਨਵੀਰ ਸਿੰਘ ਜੀ, ਜਿਵੇਂ ਤੁਸੀਂ ਵੀ ਰਿਪੋਰਟ ਜਿਹੜੀ ਆ ਇਹ ਪੜ੍ਹ ਲਈ ਹੋਣੀ ਆ, ਅਤੇ ਅੱਜ ਸਾਰੇ ਪਾਸੇ ਰਿਪੋਰਟ ਜਿਹੜੀ ਆ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿ ਲਾਰੈਂਸ ਬਿਸ਼ਨੋਈ ਗੈਂਗ ਜਿਹੜਾ ਆ, ਜਿਹਦੇ ਬਾਰੇ ਇਸ ਜਾਂਚ ਦੇ ਵਿੱਚ ਵੀ ਉਹਨਾਂ ਨੇ ਬੜਾ ਸਪਸ਼ਟ ਕੀਤਾ ਆ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਆ ਉਹ ਕਰਵਾਇਆ 18 ਜੂਨ 2023 ਦੇ ਵਿੱਚ। ਅਤੇ ਜਿਹੜਾ ਸਾਰਾ ਨੈਟਵਰਕ ਆ, ਉਹਦੇ ਜਿਹੜੇ ਮੈਂਬਰ ਨੇ ਇਸ ਗੈਂਗ ਦੇ, ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ। ਅਤੇ ਹਜੇ ਕੁਛ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਬੰਦਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਆ, ਗ੍ਰਿਫਤਾਰੀਆਂ ਪੈਂਡਿੰਗ ਨੇ। ਅਤੇ ਨਾਲ ਦੀ ਨਾਲ ਭਾਈ ਮਨਵੀਰ ਸਿੰਘ ਜੀ, ਜਿਵੇਂ ਇਹਨਾਂ ਨੇ ਇਹ ਦੱਸਿਆ ਕਿ ਜਿਹੜੇ ਇਹ ਗੈਂਗ ਨੇ, ਜਿਹੜੇ ਇਹ ਵਾਇਲੈਂਸ ਕਰ ਰਹੇ ਆ, ਇੱਕ ਡਰ ਦਾ ਮਾਹੌਲ ਸਿਰਜਣ ਦੇ ਲਈ ਕੈਨੇਡਾ, ਅਮਰੀਕਾ ਦੇ ਵਿੱਚ, ਅਤੇ ਇਹ ਗੈਂਗ ਨਾਲ ਦੀ ਨਾਲ ਨਸ਼ੇ ਦੀ ਸਮਗਲਿੰਗ ਦਾ ਵੀ ਕੰਮ ਕਰਦੇ ਆ। ਤਾਂ ਤੁਸੀਂ ਜਦੋਂ ਇਹ ਸਾਰੀ ਰਿਪੋਰਟ ਨੂੰ ਦੇਖਿਆ ਤਾਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਸਰਦਾਰ ਸੁਖਵਿੰਦਰ ਸਿੰਘ ਜੀ, ਇੱਕ ਗੱਲ ਇਹਦੇ ਸਾਰੇ ਮਾਮਲੇ ਦੇ ਵਿੱਚ ਸਮਝਣ ਵਾਲੀ ਇਹ ਆ ਕਿ ਇਹ ਤਾਂ ਅੱਜ ਜਿਹੜੀ ਜਾਣਕਾਰੀ ਆਈ ਆ ਗ੍ਰਿਫਤਾਰੀਆਂ ਹੋਈਆਂ ਅਮਰੀਕਾ ਦੇ ਹਵਾਲੇ ਨਾਲ, ਪਰ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਕੈਨੇਡਾ ਦੀਆਂ ਸਿਕਿਉਰਿਟੀ ਏਜੰਸੀਜ਼ ਨੇ ਇਹ ਗੱਲ ਆ ਜਿਹੜੀ 2023 ਤੋਂ ਲਗਾਤਾਰਤਾ ਦੇ ਨਾਲ ਇਹ ਕਹਿਣੀ ਸ਼ੁਰੂ ਕੀਤੀ ਆ ਕਿ ਜਿਹੜਾ ਲਾਰੈਂਸ ਬਿਸ਼ਨੋਈ ਆ ਉਹ ਸਿਰਫ ਕਹਿਣੀ ਨਹੀਂ ਸ਼ੁਰੂ ਕੀਤੀ, ਉਹਨੂੰ ਇੱਕ ਡੈਜ਼ਿਗਨੇਟਡ ਟੈਰਰਿਸਟ ਗਰੁੱਪ ਵੀ ਐਲਾਨਿਆ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਗੋਲਡੀ ਬਰਾੜ ਆ ਜਿਹੜਾ ਉਹ ਇਹ ਦਾਅਵਾ ਕਰਦਾ ਕਿ ਬਿਸ਼ਨੋਈ ਗੈਂਗ ਤੋਂ ਵੱਖਰਾ ਹੋ ਗਿਆ। ਉਹਦੇ ਪਿੱਛੇ ਵੀ ਇਹ ਖਦਸ਼ੇ ਜਿਹੜੇ ਲਗਾਤਾਰਤਾ ਦੇ ਨਾਲ ਜਤਾਏ ਗਏ ਆ, ਕਿਉਂਕਿ ਐਕਟੀਵਿਟੀਜ਼ ਨਹੀਂ ਰੋਕਣਾ ਚਾਹੁੰਦੇ, ਤੇ ਜੇ ਟੈਰਰਿਸਟ ਐਕਟੀਵਿਟੀ ਦੇ ਵਿੱਚ ਉਹਨਾਂ ਦੇ ਬੰਦੇ ਫੜੇ ਜਾਂਦੇ ਆ
ਤੇ ਉਹਨਾਂ ਦੀਆਂ ਸਜ਼ਾਵਾਂ ਵੱਡੀਆਂ ਨੇ। ਇਸ ਲਈ ਕਿਤੇ ਇਹ ਫੈਬਰੀਕੇਟਡ ਦੁਸ਼ਮਣੀ ਦਾ ਨਹੀਂ ਕਿ ਜਿਹੜਾ ਕੰਮ ਲਾਰੈਂਸ ਬਿਸ਼ਨੋਈ ਦੇ ਗੈਂਗ ਥੱਲੇ ਨਹੀਂ ਸੀ ਹੋ ਸਕਦਾ ਜਾਂ ਘੱਟ ਹੋ ਸਕਦਾ ਸੀ, ਉਹ ਹੁਣ ਗੋਲਡੀ ਬਰਾੜ ਦਾ ਵੱਖਰਾ ਸ਼ੋਅ ਕਰਕੇ ਉਹਦੇ ਗੈਂਗ ਥੱਲੇ ਐਕਟੀਵਿਟੀ ਕਰਾਈ ਜਾਵੇ, ਜਿਹੜੇ ਫੜੇ ਜਾਣ ਤੋਂ ਬਾਅਦ ਟੈਰਰਿਸਟ ਨਾ ਲੱਦੇ ਜਾਣ। ਪਰ ਇਹ ਜ਼ਿਆਦਾ ਦੇਰ ਗੱਲ ਜਿਹੜੀ ਆ ਉਹ ਲੁਕੀ ਨਹੀਂ ਰਹੀ। ਅੱਜ ਆਖਿਰਕਾਰ ਜਿਹੜੀਆਂ ਗੱਲਾਂ ਕੈਨੇਡਾ ਦੀਆਂ ਸਿਕਿਉਰਿਟੀ ਏਜੰਸੀਜ਼ ਲਗਾਤਾਰ 2023 ਤੋਂ ਕਹਿੰਦੀਆਂ ਆ ਰਹੀਆਂ ਨੇ, ਅੱਜ ਅਮਰੀਕਾ ਦੇ ਵਿੱਚ ਉਹਦੇ ਤੇ ਪੱਕੀ ਮੋਹਰ ਲੱਗ ਗਈ ਆ। ਤੇ ਇਹਦੇ ਪਿਛਲਾ ਜਿਹੜਾ ਮਕਸਦ ਆ, ਇਹਦੇ ਪਿੱਛੇ ਮਕਸਦ ਜਿਹੜਾ ਕੈਨੇਡੀਅਨ ਇੰਟੈਲੀਜੈਂਸ ਦੱਸਦੀ ਆ ਉਹ ਇਹ ਆ ਕਿ ਇਹ ਜਿਹੜੀਆਂ ਘਟਨਾਵਾਂ ਨੇ ਵਾਇਲੈਂਟ ਆਪਰੇਸ਼ਨਸ ਦੇ ਕੈਨੇਡਾ ਦੇ ਵਿੱਚ ਭਾਰਤੀ ਖੂਫੀਆ ਏਜੰਸੀਆਂ ਦੇ, ਉਹਦੀ ਹੀ ਪ੍ਰੌਕਸੀ ਹੈ। ਤੇ ਇਹਦਾ ਜਿਹੜਾ ਮੋਟਿਵ ਆ ਉਹ ਇਹ ਹੈ ਕਿ ਸਿੱਖਾਂ ਨੂੰ ਬਦਨਾਮ ਕਰਨਾ, ਸਿੱਖਾਂ ਨੂੰ ਲੁੱਟਣਾ ਖਸੁੱਟਣਾ, ਸਿੱਖਾਂ ਦੇ ਕਤਲ ਕਰਨੇ। ਤੇ ਇਹ ਸਾਰੇ ਕਾਸੇ ਦਾ ਜਿਹੜਾ ਇਲਜ਼ਾਮ ਆ ਉਹ ਵੀ ਸਿੱਖ ਜਾਂ ਪੰਜਾਬੀ ਭਾਈਚਾਰੇ ਤੇ ਹੀ ਲਾਣਾ, ਤਾਂ ਕਿ ਜਿਹੜੀ ਸਿੱਖਾਂ ਦੀ ਇੱਕ ਛਵੀ ਆ ਇਹਨਾਂ ਮੁਲਕਾਂ ਦੇ ਵਿੱਚ, ਜਾਂ ਸਿੱਖਾਂ ਦੀ ਜਿਹੜੀ ਆਪਣੀ ਹਿਊਮਨ ਰਾਈਟ ਦੀ ਗੱਲ ਆ, ਜਿਹੜੀ ਆਪਣੇ ਨਾਲ ਹੋਏ ਵਿਤਕਰੇ ਦੇ ਹੋਏ ਜਿਹੜੀ ਗੱਲ ਆ, ਉਹ ਸ਼ੱਕੀ ਹੋ ਜਾਵੇ। ਸੋ ਇਹ ਲੜੀ ਆ ਜਿਹੜੀ ਬੜੀ ਲੰਮੇ ਸਮੇਂ ਤੋਂ ਜਿਹੜੀ ਆ ਤੁਰਦੀ ਆ ਰਹੀ ਆ। ਹੁਣ ਇਹਦੇ ਪਰਦੇ ਜਿਹੜੇ ਨੇ ਉਹ ਲਗਾਤਾਰਤਾ ਦੇ ਨਾਲ ਪਾਸ਼ ਹੋ ਰਹੇ ਨੇ। ਪਰ ਅਸੀਂ ਤਾਂ ਇਹ ਗੱਲ ਆ ਜਿਹੜੀ ਸਿੱਖ ਭਾਈਚਾਰਾ ਤਾਂ ਜਿਹੜਾ 1985 ਦਾ ਜਿਹੜਾ ਇਹਨਾਂ ਦਾ 에ਅਰ ਇੰਡੀਆ ਦਾ ਕਾਂਡ ਆ, ਉਦੋਂ ਤੋਂ ਕਹਿੰਦਾ ਆ ਰਿਹਾ ਕਿ ਇਹਨਾਂ ਮੁਲਕਾਂ ਦੇ ਵਿੱਚ ਭਾਰਤ ਦੀਆਂ ਏਜੰਸੀਆਂ ਆਪਣੇ ਜਾਲ ਫੈਲਾ ਰਹੀਆਂ ਨੇ ਤੇ ਸਿੱਖਾਂ ਨੂੰ ਬਦਨਾਮ ਕਰ ਰਹੀਆਂ ਨੇ, ਤੇ ਇੱਥੇ ਜਿਹੜੀ ਲੁੱਟ ਖਸੁੱਟ ਹੈ ਉਹ ਕਰ ਰਹੀਆਂ ਨੇ। ਜੀ ਬਿਲਕੁਲ ਜੀ, ਜਿਵੇਂ ਬੜਾ ਸਪਸ਼ਟ ਆ ਜਦੋਂ ਅਸੀਂ ਜੇ ਟਾਈਮਲਾਈਨ ਨੂੰ ਦੇਖੀਏ, ਜਿਵੇਂ ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਸ਼ਹਾਦਤ ਆ, ਉਸ ਤੋਂ ਬਾਅਦ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੱਲੋਂ ਆਪਣੀਆਂ ਜਿਹੜੀਆਂ ਇੰਟੈਲੀਜੈਂਸ ਇਨਪੁਟਸ ਆ ਉਹਨਾਂ ਦੇ ਹਵਾਲੇ ਨਾਲ, ਉਹਨਾਂ ਦੇ ਆਧਾਰ 'ਤੇ ਬੜਾ ਸਪਸ਼ਟ ਰੂਪ ਦੇ ਵਿੱਚ ਇਹ ਕਹਿਣਾ ਕੈਨੇਡੀਅਨ ਪਾਰਲੀਮੈਂਟ 'ਚ ਕਿ ਇੰਡੀਅਨ ਏਜੰਟਸ ਜਿਹੜੇ ਆ ਉਹਨਾਂ ਨੇ ਇਹ ਜਿਹੜਾ ਕਤਲ ਆ ਇਹ ਕਰਵਾਇਆ ਆ। ਤਾਂ ਹੁਣ ਜਦੋਂ ਇਹ ਸਾਰੀ ਜਾਂਚ ਇਹ ਸਪਸ਼ਟ ਕਰ ਰਹੀ ਆ ਕਿ ਜਿਹੜਾ ਕਤਲ ਕਰਨ ਦੇ ਲਈ ਯੂਜ਼ ਕੀਤਾ ਗਿਆ ਜਿਹਨੂੰ ਉਹ ਲਾਰੈਂਸ ਬਿਸ਼ਨੋਈ ਗੈਂਗ ਆ, ਤਾਂ ਮਤਲਬ ਹਾਲਾਂਕਿ ਰਿਪੋਰਟ ਦੇ ਵਿੱਚ ਹੋਰ ਬੜੀਆਂ ਵਾਰਦਾਤਾਂ ਜੋ ਐਕਸਟੋਰਸ਼ਨ ਕਾਲਸ ਕੀਤੀਆਂ ਗਈਆਂ ਨੇ, ਫਰੋਤੀਆਂ ਮੰਗੀਆਂ ਗਈਆਂ, ਉਹ ਸਾਰਾ ਕੁਝ ਬੜਾ ਡੀਟੇਲ 'ਚ ਆ। ਪਰ ਜਿਹੜਾ ਇੱਕ ਸਭ ਤੋਂ ਵੱਡਾ ਕੇਸ ਆ ਇਸ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ, ਉਹ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦਾ ਆ, ਉਹਨਾਂ ਦੇ ਕਤਲ ਦਾ ਆ। ਤੇ ਜਦੋਂ ਜੇ ਅਸੀਂ ਉਹਦੇ 'ਤੇ ਧਿਆਨ ਰੱਖੀਏ, ਉਸ ਕੇਸ 'ਤੇ ਧਿਆਨ ਰੱਖੀਏ, ਤਾਂ ਮਤਲਬ ਇਹ ਗੱਲ ਸਪਸ਼ਟ ਹੋ ਰਹੀ ਆ ਕਿ ਲਾਰੈਂਸ ਬਿਸ਼ਨੋਈ ਜਿਹੜਾ ਆ ਉਹ ਇਸ ਟਾਈਮ ਇੰਡੀਆ ਦੀ ਜੇਲ੍ਹ 'ਚ ਆ। ਇੰਡੀਆ ਦੇ ਅਸੀਂ ਕਹਿ ਸਕਦੇ ਹਾਂ ਕਿ ਟੋਟਲੀ ਇੰਡੀਅਨ ਸਟੇਟ ਜਿਹੜੀ ਆ ਉਹਨੂੰ ਕੰਟਰੋਲ ਕਰ ਰਹੀ ਆ। ਤੇ ਉੱਥੋਂ ਜਿਹੜੀ ਇਹ ਸਾਰੀ ਜਾਂਚ ਆ ਉਹਦੇ 'ਚ ਇਹ ਕਿਹਾ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਜਿਹੜਾ ਆ ਉਹ ਜਿਹੜੇ ਆਪਣੇ ਉਹਦੇ ਇਹ ਫਰੰਟ ਲੀਡਰਸ ਨੇ, ਜਿਹਦੇ 'ਚ ਗੋਲਡੀ ਬਰਾੜ ਜਿਹੜਾ ਆ ਉਹਦਾ ਨਾਂ ਆ, ਤੇ ਇੱਕ ਰੋਹਿਤ ਗੋਦਾਰਾ ਦਾ ਨਾਂ ਆ, ਤੇ ਇੱਕ ਸੁਖਰਾਜ ਸਿੰਘ ਕੰਗ ਜਿਹੜਾ ਆ ਇਹਦਾ ਨਾਂ ਆ। ਤਾਂ ਵੀ ਇਹ ਇਹਨਾਂ ਦੇ ਰਾਹੀਂ ਆਪਣੇ ਨੈਟਵਰਕ ਨੂੰ ਚਲਾਉਂਦਾ, ਤੇ ਇਹ ਜੇਲ੍ਹ 'ਚੋਂ ਬੈਠ ਕੇ ਫੋਨ ਦੇ ਰਾਹੀਂ ਇਹ ਸਾਰੇ ਨੈਟਵਰਕ ਨੂੰ ਚਲਾਉਂਦਾ ਆ। ਤੇ ਫਿਰ ਇਹ ਵੀ ਗੱਲ ਹੋ ਗਈ ਕਿ ਟਰੂਡੋ ਕਹਿ ਰਿਹਾ ਕਿ ਇੰਡੀਅਨ ਏਜੰਟਸ ਨੇ ਕਰਵਾਇਆ, ਜਿਨ੍ਹਾਂ ਅਮਰੀਕਨ ਸਾਰੀ ਇਹ ਇਨਵੈਸਟੀਗੇਸ਼ਨ ਜਿਹੜੀ ਲੰਮੇ ਸਮੇਂ ਦੀ ਹੋਈ ਆ ਉਹ ਕਹਿ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਨੇ ਕੀਤਾ। ਲਾਰੈਂਸ ਬਿਸ਼ਨੋਈ ਨੂੰ ਕੈਨੇਡੀਅਨ ਏਜੰਸੀਜ਼ ਦੇ ਕੋਲ ਉਹ ਇਨਪੁਟਸ ਨੇ ਜਿਹੜੀਆਂ ਇਹ ਕਹਿ ਚੁੱਕੀਆਂ ਕਿ ਉਹ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਆ। ਤੇ ਹੁਣ ਮਤਲਬ ਜਸਟਿਨ ਟਰੂਡੋ ਦੀ ਸਟੇਟਮੈਂਟ ਇਸ ਗੱਲ 'ਤੇ ਮੋਹਰ ਆ ਕਿ ਇਹ ਸਾਰਾ ਕੁਝ ਕਰਾਉਣ ਦੇ ਪਿੱਛੇ ਇੰਡੀਅਨ ਗਵਰਨਮੈਂਟ ਦਾ ਹੱਥ ਆ। ਤੇ ਅੱਜ ਦੀ ਇਨਵੈਸਟੀਗੇਸ਼ਨ 'ਚ ਵੀ ਜਿਹੜੇ ਅਫੀਸ਼ੀਅਲ ਸੀ ਉਹਨਾਂ ਨੇ ਇਹ ਸਪਸ਼ਟ ਕਿਹਾ ਕਿ ਜੋ ਇਹ ਸਾਰਾ ਕੁਝ ਹੋ ਰਿਹਾ ਉਹਦੇ ਜਿਹੜਾ ਇੱਕ ਹਾਲਾਂਕਿ ਉਹਦੇ ਬਾਰੇ ਕੋਈ ਸਪਸ਼ਟਤਾ ਦੇ ਨਾਲ ਗੱਲ ਸਾਹਮਣੇ ਨਹੀਂ ਆਉਂਦੀ, ਪਰ ਉਹ ਜਿਹੜਾ ਮਤਲਬ ਇੰਡੀਅਨ ਪੁਲਿਸ ਅਫੀਸ਼ੀਅਲਸ ਦਾ ਵੀ ਉਹ ਜ਼ਿਕਰ ਕਰਦੇ ਨੇ ਕਿ ਸਾਰੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਵੀ ਇੰਡੀਅਨ ਇੱਕ ਪੁਲਿਸ ਅਫੀਸ਼ੀਅਲ ਆ ਉਹ ਇਨਵੋਲਡ ਆ। ਤਾਂ ਮਤਲਬ ਤੁਸੀਂ ਇਹ ਕੀ ਮੰਨ ਰਹੇ ਹੋ ਕਿ ਇਹ ਸਾਰਾ ਕੁਝ ਬੜਾ ਸਪਸ਼ਟਤਾ ਦੇ ਨਾਲ ਇਹ ਸਾਹਮਣੇ ਆ ਰਿਹਾ ਕਿ ਸਿੱਖ ਜਿਹੜੇ ਆ ਉਹ ਟਾਰਗੇਟ ਹੋ ਰਹੇ ਆ, ਸਿੱਖ ਪੋਲੀਟੀਕਲ ਫਿਗਰਸ ਟਾਰਗੇਟ ਹੋ ਰਹੀਆਂ ਨੇ। ਉਹਦੇ ਪਿੱਛੇ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਸਾਰੀਆਂ ਇਨਵੈਸਟੀਗੇਸ਼ਨਸ ਇਹ ਲਾਈਨ ਡਰੋ ਕਰ ਰਹੀਆਂ ਆ ਕਿ ਇੰਡੀਆ ਜਿਹੜਾ ਡਾਇਰੈਕਟਲੀ ਇਨਵੋਲਡ ਆ। ਪਰ ਇਹ ਸਾਰੇ ਦੇ ਬਾਵਜੂਦ ਕੈਨੇਡੀਅਨ ਗਵਰਨਮੈਂਟ ਜਿਹੜੀ ਆ ਉਹ ਇੰਡੀਆ ਦੇ ਨਾਲ ਦੁਆਰਾ ਇਹ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਕਰਕੇ, ਇਨਵੈਸਟੀਗੇਸ਼ਨਸ ਨੂੰ ਇੱਕ ਪਾਸੇ ਰੱਖ ਕੇ, ਤੇ ਜਿਹੜੇ ਟ੍ਰੇਡ ਰਿਲੇਸ਼ਨਸ ਆ ਉਹ ਬਿਲਡ ਕਰ ਰਹੀ ਆ। ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਤਲਬ ਇਹ ਸਾਰੀ ਅਪਰੋਚ ਬਾਰੇ? ਦੇਖੋ, ਟ੍ਰੇਡ ਰਿਲੇਸ਼ਨਸ ਜਿਹੜੇ ਨੇ ਉਹ ਠੀਕ ਆ ਕਿ ਉਹ ਜਿਹੜਾ ਕੌਮਾਂਤਰੀ ਭਾਈਚਾਰੇ ਦੇ ਆਪਸੀ ਰਿਲੇਸ਼ਨ ਆ ਉਹਨਾਂ ਦੇ ਵਿੱਚ ਇੱਕ ਮਹੱਤਵਪੂਰਨ ਕੜੀ ਹੈ। ਇਹਨਾਂ ਮੁਲਕ ਦਾ ਜਿਹੜਾ ਹੈਗਾ, ਇਹਨਾਂ ਦੇਸ਼ਾਂ ਦਾ ਪੈਟਰਨ ਵੀ ਰਿਹਾ ਕਿ ਇਹ ਜਿਹੜਾ ਵਪਾਰ ਨੂੰ ਵੱਧ ਤਰਜੀਹ ਦਿੰਦੇ ਨੇ। ਪਰ ਇਹ ਪਹਿਲੀ ਵਾਰ ਹੋਇਆ ਕਿ ਆਪਣੇ ਸਿਟੀਜ਼ਨਸ ਮਰਵਾ ਕੇ ਆਪਣੇ ਮੁਲਕ ਦੇ ਵਿੱਚ
ਟੈਰਰਿਜ਼ਮ ਫੈਲਾਉਣ ਵਾਲੇ ਮੁਲਕ ਦੇ ਨਾਲ ਤੁਹਾਨੂੰ ਜਿਹੜੀਆਂ ਟ੍ਰੇਡ ਡੀਲਸ ਕਰਨੀਆਂ ਪੈ ਰਹੀਆਂ ਨੇ। ਇਹਦੇ ਪਿੱਛੇ ਦੁਨੀਆ ਦੇ ਵਿੱਚ ਜਿਹੜੇ ਨਵੇਂ ਸਮੀਕਰਨ ਬਣ ਰਹੇ ਨੇ ਉਹਦੇ ਵਿੱਚ ਉਹ ਵੀ ਜਿਹੜੀ ਇੱਕ ਵਜ੍ਹਾ ਹੈ। ਦੂਸਰੀ ਜੀਓ ਪੋਲੀਟੀਕਲ ਹਾਲਾਤ ਨੇ ਜਿਹੜੇ ਉਹ ਹੈ। ਤੇ ਤੀਸਰਾ ਜਿਹੜਾ ਕੈਨੇਡਾ ਤੇ ਅਮਰੀਕਾ ਦੀ ਆਪਸੀ ਜਿਹੜੀ ਵਪਾਰਕ ਟਸਲ ਚੱਲ ਰਹੀ ਹੈ ਉਹ ਵੀ ਇੱਕ ਵੱਡਾ ਰੋਲ ਜਿਹੜੀ ਉਹ ਨਿਭਾ ਰਹੀ ਹੈ। ਇਸ ਲਈ ਕੈਨੇਡਾ ਨੂੰ ਫਿਲਹਾਲ ਜਿਹੜਾ ਬਿਜ਼ਨਸ ਦੇ ਵਾਸਤੇ ਇੰਡੀਆ ਵੱਲ ਵੇਖਣਾ ਪੈ ਰਿਹਾ, ਪਰ ਇਹ ਇਸ ਕੀਮਤ ਤੇ ਜਿਹੜਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਕੈਨੇਡਾ ਦੀਆਂ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਇਹਦੇ ਉੱਤੇ ਆਬਜੈਕਸ਼ਨ ਵੀ ਕਰ ਚੁੱਕੀਆਂ ਨੇ। ਹੁਣ ਆਪਾਂ ਲਾਰੈਂਸ ਬਿਸ਼ਨੋਈ ਦੀ ਗੱਲ ਕਰ ਰਹੇ ਹਾਂ। ਹੁਣ ਲਾਰੈਂਸ ਬਿਸ਼ਨੋਈ ਇੱਕ ਡੈਜ਼ਿਗਨੇਟਡ ਟੈਰਰਿਸਟ ਆ, ਉਹ ਕੱਲਾ ਨਹੀਂ, ਉਹਦੀ ਸਾਰੀ ਦੀ ਸਾਰੀ ਜਥੇਬੰਦੀ। ਪਰ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਲਾਰੈਂਸ ਬਿਸ਼ਨੋਈ ਨੂੰ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਹੋਇਆ, ਉਹਨੂੰ ਇੱਕ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਕਿਲੇ ਦੇ ਵਿੱਚ। ਸੋ ਇਹਨੂੰ ਇਸ ਤਰ੍ਹਾਂ ਵੇਖਿਆ ਜਾਣਾ ਚਾਹੀਦਾ ਕਿਉਂਕਿ ਇੱਕ ਬੰਦਾ ਜਿਹੜਾ ਇੰਟਰਨੈਸ਼ਨਲ ਟੈਰਰਿਸਟ ਆਰਗੇਨਾਈਜੇਸ਼ਨ ਚਲਾ ਰਿਹਾ ਜੇਲ੍ਹ ਦੇ ਵਿੱਚੋਂ, ਇਹ ਗੱਲ ਹਜਮ ਨਹੀਂ ਹੋ ਰਹੀ ਕਿ ਇਹ ਬਿਨਾਂ ਇੰਡੀਆ ਦੀ ਸਰਪ੍ਰਸਤੀ ਦੇ ਹੋ ਜਾਵੇ। ਇਹ ਬਿਲਕੁਲ ਸੰਭਵ ਨਹੀਂ ਹੈ। ਇਹ ਕੋਈ ਛੋਟੀ ਮੋਟੀ ਫਰੋਤੀ ਦੀ ਗੱਲ ਨਹੀਂ ਹੈ। ਇੱਕ ਡੈਜ਼ਿਗਨੇਟਡ ਟੈਰਰਿਸਟ ਦੀ ਅਸੀਂ ਗੱਲ ਕਰ ਰਹੇ ਹਾਂ, ਡੈਜ਼ਿਗਨੇਟਡ ਟੈਰਰਿਸਟ ਗਰੋਹ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਵੀ ਕੈਨੇਡਾ ਦੇ ਵਿੱਚ। ਤੇ ਹੁਣ ਤਾਂ ਇਹ ਅਮਰੀਕਾ ਵਾਲਿਆਂ ਨੇ ਵੀ ਦੱਸਤਾ ਕਿ ਅਮਰੀਕਾ ਦੇ ਵਿੱਚ ਵੀ ਹੋ ਰਿਹਾ, ਯੂਰਪ ਦੇ ਵਿੱਚ ਵੀ ਹੋ ਰਿਹਾ। ਮੇਰਾ ਖਿਆਲ ਨਹੀਂ ਕਿ ਦੁਨੀਆ ਦਾ ਕੋਈ ਵੀ ਮੁਲਕ ਆ ਜਿਹੜਾ ਜਿੱਥੇ ਵੀ ਸਿੱਖ ਵੱਸਦੇ ਨੇ ਉਹ ਇਸ ਟੈਰਰਿਜ਼ਮ ਦੀ ਮਾਰ ਤੋਂ ਜਿਹੜਾ ਉਹ ਸਖਣਾ ਹੋਏਗਾ। ਹਰੇਕ ਜਗ੍ਹਾ ਇਹ ਵਾਰ ਹੋ ਰਿਹਾ, ਪਰ ਇਹ ਵੇਖਣ ਵਾਲੀ ਗੱਲ ਹੈ ਕਿ ਇਹ ਹੋ ਉੱਥੇ ਹੀ ਰਿਹਾ ਜਿੱਥੇ ਸਿੱਖਾਂ ਦੀ ਸਰਗਰਮੀ ਜ਼ਿਆਦਾ। ਸੋ ਸਿੱਧੇ ਤੌਰ ਤੇ ਇਹ ਟਾਰਗੇਟ ਕੀਤਾ ਜਾ ਰਿਹਾ। ਔਰ ਕੈਨੇਡਾ ਨੂੰ ਵੀ ਇਸ ਰਿਪੋਰਟ ਤੋਂ ਬਾਅਦ, ਇਹਨਾਂ ਗ੍ਰਿਫਤਾਰੀਆਂ ਤੋਂ ਬਾਅਦ ਇੱਕ ਵਾਰ ਫੇਰ ਜਿਹੜਾ ਆਪਣੇ ਵਪਾਰਕ ਸਮਝੌਤੇ ਨੇ ਇੰਡੀਆ ਦੇ ਨਾਲ ਉਹਨੂੰ ਰੀਅਸੈਸ ਤਾਂ ਜ਼ਰੂਰ ਕਰਨਾ ਪਏਗਾ। ਜੇ ਨਹੀਂ ਕਰੂਗੇ ਤੇ ਫਿਰ ਜਿਹੜਾ ਸਿੱਖ ਭਾਈਚਾਰਾ ਹੈਗਾ, ਸਿੱਖ ਕੈਨੇਡੀਅਨ ਨੇ, ਉਹ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਪਹਿਲਾਂ ਵੀ ਜਵਾਬਦੇਹ ਬਣਾਉਂਦਾ ਆ ਰਿਹਾ ਤੇ ਅੱਗੋਂ ਵੀ ਬਣਾਏਗਾ। ਔਰ ਇੱਥੇ ਇਸ ਗੱਲ ਦਾ ਵੀ ਜ਼ਰੂਰ ਜ਼ਿਕਰ ਕਰਦੀ ਹੈ ਕਿ ਇਹ ਪਹਿਲੀ ਵਾਰੀ ਨਹੀਂ ਇੰਡੀਆ ਨੇ ਜਿਹੜੀਆਂ ਇਹ ਘਿਨੌਣੀਆਂ ਹਰਕਤਾਂ ਜਿਹੜੀਆਂ ਕੈਨੇਡਾ ਦੇ ਵਿੱਚ ਕੀਤੀਆਂ ਨੇ। ਇਹਨਾਂ ਨੇ ਜਿਹੜਾ ਯੂਰੇਨੀਅਮ ਜਿਹੜਾ ਵਰਤਿਆ ਜਾਂਦਾ ਪਰਮਾਣੂ ਬੰਬ ਦੇ ਲਈ ਜਾਂ ਐਨਰਜੀ ਸੋਰਸਿਸ ਦੇ ਲਈ, ਉਹ ਕੈਨੇਡਾ ਤੋਂ ਇੱਕ ਸਮਝੌਤੇ ਤਹਿਤ ਜਿਹੜਾ ਉਹ 70ਵੇਂ ਦੇ ਦਹਾਕੇ ਦੇ ਵਿੱਚ ਲਿਆ ਸੀ, ਇਹ ਕਹਿ ਕੇ ਕਿ ਅਸੀਂ ਆਪਣੇ ਐਨਰਜੀ ਪਲਾਂਟ ਬਣਾਉਣੇ ਨੇ। ਪਰ ਉਸ ਸਮਝੌਤੇ ਨੂੰ ਬਿਲਕੁਲ ਹੀ ਇਹਨਾਂ ਨੇ ਨਕਾਰਦਿਆਂ ਹੋਇਆ, ਉਹਦੇ ਕੰਟਰੈਕਟਸ ਆ ਜਿਹੜੇ ਉਹਨਾਂ ਦੀ ਉਲੰਘਣਾ ਕਰਦਿਆਂ ਹੋਇਆ ਉਹਨੂੰ ਨਿਊਕਲੀਅਰ ਬੰਬ ਬਣਾਉਣ ਦੇ ਲਈ ਵਰਤਿਆ, ਜਿਹੜਾ ਮਨੁੱਖੀ ਜਾਤ ਦੇ ਲਈ, ਸੰਪੂਰਨ ਮਨੁੱਖਤਾ ਦੇ ਲਈ ਜਿਹੜਾ ਇੱਕ ਖਤਰੇ ਦੀ ਘੰਟੀ ਹੈ ਜਿਹਨੂੰ ਮੰਨਿਆ ਜਾਂਦਾ। ਸੋ ਇਹ ਪਹਿਲੀ ਗੱਲ ਨਹੀਂ ਹੈ ਜਦੋਂ ਇਹਨਾਂ ਨੇ ਆ ਕੇ ਜਿਹੜਾ ਇਹ ਟ੍ਰਾਂਸਨੈਸ਼ਨਲ ਕਾਨੂੰਨਾਂ ਦਾ ਉਲੰਘਣ ਕੀਤਾ। ਇਹਨਾਂ ਦਾ ਇੱਕ ਵੱਡਾ ਪੈਟਰਨ ਆ। ਇਹਨੂੰ ਤੁਸੀਂ ਉਸ ਜਿਹੜਾ ਯੂਰੇਨੀਅਮ ਦੇ ਮਿਸ ਯੂਜ਼ ਤੋਂ ਲੈ ਕੇ ਉਸ ਤੋਂ ਬਾਅਦ 에ਅਰ ਇੰਡੀਆ ਦੇ ਹਾਦਸੇ ਤੱਕ, ਉਸ ਤੋਂ ਬਾਅਦ ਜਿਹੜੀਆਂ ਲਗਾਤਾਰਤਾ ਦੇ ਨਾਲ ਜਿਹੜੀਆਂ ਸਿੱਖ ਕੌਮ ਦੇ ਉੱਤੇ ਇਹ ਭਾਰਤੀ ਦਖਲਅੰਦਾਜ਼ੀ ਜਿਹੜੀ ਕੈਨੇਡਾ ਦੇ ਵਿੱਚ ਚੱਲ ਰਹੀ ਹੈ, ਜਿਹੜੀ ਕਤਲਾਂ ਤੱਕ ਪਹੁੰਚੀ ਆ, ਤੇ ਹੁਣ ਐਕਸਟੋਰਸ਼ਨਸ, ਫਰੋਤੀਆਂ, ਗੋਲੀਬਾਰੀ ਤੇ ਹੁਣ ਡਰੱਗਸ ਤੱਕ ਜਿਹੜੀ ਪਹੁੰਚ ਗਈ ਹੈ, ਇਹਨੂੰ ਗੰਭੀਰਤਾ ਦੇ ਨਾਲ ਜਿਹੜਾ ਇਹਨਾਂ ਸਰਕਾਰਾਂ ਨੂੰ ਲੈਣਾ ਚਾਹੀਦਾ ਸੀ ਤੇ ਉਹਨਾਂ ਨੇ ਲਿਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਵਪਾਰਕ ਸਮਝੌਤੇ ਨੇ, ਇਹਨਾਂ ਦੇ ਉੱਤੇ ਵੀ ਇਸ ਚੀਜ਼ ਦਾ ਅਸਰ ਆ ਜਿਹੜਾ ਜ਼ਰੂਰ ਵੇਖਣ ਨੂੰ ਮਿਲੇਗਾ। ਬਿਲਕੁਲ ਮਨਵੀਰ ਸਿੰਘ ਜੀ, ਜਿਵੇਂ ਮਤਲਬ ਨਾ ਇੱਕ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਇੰਡੀਅਨ ਸਟੇਟ ਆ ਉਹਨੇ ਇੱਕ ਬੜਾ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਸਿੱਖ ਸਟਰਗਲ ਆ ਕਿ ਉਹਦੀ ਜਿਹੜੀ ਫੰਡਿੰਗ ਆ ਉਹ ਡਰੱਗ ਟ੍ਰੇਡ ਦੇ ਰਾਹੀਂ ਹੁੰਦੀ ਆ। ਇਹ ਭਾਰਤੀ ਸਟੇਟ ਨੇ ਵਾਰ-ਵਾਰ ਇਹ ਦਾਅਵੇ ਕੀਤੇ ਆਪਣੇ ਮੀਡੀਆ ਦੇ ਵਿੱਚ, ਇਹ ਸਾਰੀਆਂ ਗੱਲਾਂ ਨੂੰ ਚਲਾਇਆ ਜਿਹੜਾ ਇੰਡੀਅਨ ਮੀਡੀਆ ਆ ਉਹਦੇ 'ਚ। ਪਰ ਸਿੱਖ ਤਾਂ ਚਲੋ ਮਤਲਬ ਸਿੱਖ ਤੇ ਇੰਡੀਆ ਦੀ ਇੱਕ ਸਟਰਗਲ ਆ, ਇੱਕ ਜੱਦੋ-ਜਹਿਦ ਆ ਸਿੱਖਾਂ ਦੀ ਇੰਡੀਆ ਦੇ ਖਿਲਾਫ। ਪਰ ਜਿਹੜੀ ਤੀਜੀ ਧਿਰ ਆ ਮਤਲਬ ਅਮਰੀਕਾ, ਕੈਨੇਡਾ, ਜਿਹੜੇ ਮਤਲਬ ਇਹਨਾਂ ਤੋਂ ਬਾਹਰਲੇ ਆ, ਹੁਣ ਉਹਨਾਂ ਦੀਆਂ ਜਾਂਚ ਦੇ ਵਿੱਚ ਇਹ ਗੱਲ ਸਪਸ਼ਟ ਹੋ ਰਹੀ ਹੈ ਕਿ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਇੰਡੀਆ ਕਰ ਰਿਹਾ ਸਿੱਖਾਂ ਦੇ ਖਿਲਾਫ, ਉਹਦੇ ਲਈ ਜਿਹੜੀ ਫੰਡਿੰਗ ਆ ਉਹ ਸਾਰੀ ਫੰਡਿੰਗ ਡਰੱਗ ਟ੍ਰੇਡ ਤੋਂ ਆ ਰਹੀ ਆ। ਤਾਂ ਤੁਹਾਨੂੰ ਕੀ ਲੱਗ ਰਿਹਾ ਕਿ ਜਿਹੜੀ ਜਾਂਚ ਆ ਇਹਦੇ 'ਚ ਚਲੋ ਇੱਕ ਤਾਂ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਹੈਗਾ ਹੀ ਆ, ਪਰ ਹੋਰ ਵੀ ਜਿਹੜਾ ਇੰਡੀਆ ਦਾ ਜਿਹੜਾ ਕੰਮ ਕਰਨ ਦਾ ਤੌਰ ਤਰੀਕਾ ਆ ਉਹ ਨੰਗਾ ਹੋ ਰਿਹਾ ਹੈ ਸਾਰੇ 'ਚ, ਕਿ ਉਹ ਜਿਹੜਾ ਦੁਨੀਆ ਦੇ ਵਿੱਚ ਨਸ਼ਾ ਵੀ ਫੈਲਾ ਰਿਹਾ ਹੈ ਇੰਡੀਆ। ਕਿਉਂਕਿ ਅਮਰੀਕਾ ਦੇ ਵਿੱਚ ਵੀ ਪਿਛਲੇ ਸਮੇਂ 'ਚ ਫੈਂਟਨਲ ਦੇ ਵੀ ਕਈ ਕੇਸਿਸ ਸਾਹਮਣੇ ਆਏ ਜਿਹਦੇ 'ਚ ਇੰਡੀਆ ਤੋਂ ਜਿਹੜੀ ਡਰੱਗ ਆ ਉਹ ਅਮਰੀਕਾ ਦੇ ਵਿੱਚ ਪਹੁੰਚ ਰਹੀ ਆ। ਅਤੇ ਇਹ ਜਿਹੜਾ ਸਾਰਾ ਮਾਮਲਾ ਹੈ ਕਿ ਡਰੱਗ ਮਨੀ ਜਿਹੜੀ ਆ ਉਹਨੂੰ
ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਤੁਹਾਨੂੰ ਲੱਗ ਰਿਹਾ ਕਿ ਇੰਡੀਆ ਯੂਜ਼ ਕਰ ਰਿਹਾ ਵੱਡੇ ਪੱਧਰ ਤੇ? ਬਿਲਕੁਲ ਕਰ ਰਿਹਾ ਜੀ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਇਹ ਬਿਲਕੁਲ ਯੂਜ਼ ਹੋ ਰਹੀ ਹੈ ਇਹ ਮਨੀ। ਔਰ ਇੱਕ ਪੈਟਰਨ ਹੈ, ਇੱਥੋਂ ਸ਼ੁਰੂ ਨਹੀਂ ਹੋਇਆ। ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਜਿਹੜਾ ਕੈਨੇਡਾ ਦੇ ਵਿੱਚ ਇੰਡੀਆ ਜਿਹੜਾ ਕੀ ਕਰਦਾ ਰਿਹਾ ਪਿਛਲੇ ਲੰਬੇ ਸਮੇਂ ਤੋਂ। ਪਿੱਛੇ ਜੇ ਤੁਹਾਨੂੰ ਯਾਦ ਹੋਣਾ ਕਿ CIA ਕੈਨੇਡੀਅਨ ਜਿਹੜੀ ਖੁਫੀਆ ਏਜੰਸੀ ਆ, ਉਹਨਾਂ ਦੇ ਇੱਕ ਏਜੰਟ ਨੇ ਵੀ ਦੱਸਿਆ ਸੀ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਕਸ਼ਮੀਰੀ ਜੁਝਾਰੂਆਂ ਦੇ ਕਤਲ ਹੋਏ ਨੇ ਜਾਂ ਸਿੱਖਾਂ ਦੇ ਕਤਲ ਹੋਏ ਨੇ, ਉਹ ਇੰਡੀਆ ਦੀ ਰॉ ਨੇ ਤਾਲਿਬਾਨ ਦੇ ਇੱਕ ਧੜੇ ਦੇ ਨਾਲ ਦੁਬਈ ਦੇ ਵਿੱਚ ਡੀਲ ਕੀਤੀ, ਉੱਥੋਂ ਉਹਨਾਂ ਨੂੰ ਹਾਇਰ ਕੀਤਾ ਤੇ ਉੱਥੇ ਫਿਰ ਜਿਹੜਾ ਇਹਨਾਂ ਨੇ ਇਹ ਸਾਰਾ ਕੁਝ ਅੰਜਾਮ ਦਿੱਤਾ ਇਹਨਾਂ ਕਤਲਾਂ ਨੂੰ। ਉਹਦੇ ਚ ਮੇਰਾ ਖਿਆਲ ਆ ਕਿ 3 ਦਰਜਨ ਤੋਂ ਵੱਧ ਕਸ਼ਮੀਰੀ ਆਗੂਆਂ ਦੇ ਤੇ 6 ਤੋਂ ਵੱਧ ਜਿਹੜੇ ਸਾਡੇ ਸਿੱਖ ਆਗੂ ਨੇ, ਉਹਨਾਂ ਦੇ ਕਤਲ ਜਿਹੜੇ ਪਾਕਿਸਤਾਨ ਦੇ ਵਿੱਚ ਇਹਨਾਂ ਨੇ ਪਹਾੜੇ ਦੇ ਤਾਲਿਬਾਨਾਂ ਤੋਂ ਕਰਾਏ ਨੇ। ਔਰ ਉਹਦੇ ਵਿੱਚ ਵੀ ਇਹ ਜਿਹੜੇ ਪੈਸੇ ਨੇ, ਉਹਦੇ ਵਿੱਚ ਡਰੱਗ ਮਨੀ, ਬਲੱਡ ਮਨੀ, ਉਹਦੇ ਵਿੱਚ ਜਿਹੜਾ ਇਹ ਸਾਰੇ ਕਾਸੇ ਨੂੰ ਜਿਹੜਾ ਉਹ ਵਰਤਿਆ ਗਿਆ, ਕਿਵੇਂ ਹਵਾਲੇ ਦੇ ਨਾਲ ਪੈਸਾ ਜਿਹੜਾ ਉਹਦੀ ਉਹਨਾਂ ਨੇ ਉੱਥੇ ਖੇਪ ਜਿਹੜੀ ਆ ਬਚਾਈ, ਕਿਵੇਂ ਉੱਥੋਂ ਫਿਰ ਉਹਨੇ ਬੰਦੇ ਹਾਇਰ ਕੀਤੇ ਤੇ ਫਿਰ ਉਹ ਕਤਲ ਕਰਵਾਏ। ਸੋ ਇਹ ਘੱਟੋ ਘੱਟ ਸਾਡੇ ਲਈ ਇਹ ਨਵੀਂ ਗੱਲ ਸੀ, ਪਰ ਏਜੰਸੀਆਂ ਲਈ ਇਹ ਨਵੀਂ ਗੱਲ ਨਹੀਂ ਹੈ। ਸੋ ਉਸ ਵਕਤ ਤੋਂ ਵੀ ਇਨਵੈਸਟੀਗੇਸ਼ਨ ਆ ਜਿਹੜੀ ਉਹ ਜ਼ਰੂਰ ਹੋਈ ਹੋਏਗੀ, ਤਾਂ ਹੀ ਜਿਹੜਾ ਇੱਥੇ ਤੱਕ ਇਹ ਗੱਲ ਜਿਹੜੀ ਹੈ ਇਹ ਪਹੁੰਚੀ। ਬਿਲਕੁਲ ਜੀ। ਤੇ ਮਨਵੀਰ ਸਿੰਘ ਜੀ, ਹੁਣ ਜਦੋਂ ਮਤਲਬ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ, ਕਿਉਂਕਿ ਅੱਜ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਵੀ ਜਿਹੜੀ ਸਟੇਟਮੈਂਟ ਆ ਮੈਂ ਦੇਖ ਰਿਹਾ ਇਹਦੇ ਤੇ ਆਈ ਆ, ਉਹਨਾਂ ਨੇ ਸਵਾਗਤ ਕੀਤਾ ਕਿ ਇਹ ਜਿਹੜੀ ਜਾਂਚ ਆ ਉਸ ਦਾ, ਪਰ ਉਹਨਾਂ ਨੇ ਨਾਲ ਸਵਾਲ ਵੀ ਖੜੇ ਕੀਤੇ ਨੇ ਜਿਹੜੇ ਮੈਂ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੇ ਕਰਨੇ ਚਾਹੁੰਦਾ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਦਾਨਿਸ਼ ਸਿੰਘ, ਉਹਨਾਂ ਨੇ ਕਿਹਾ ਆ ਕਿ ਇਹ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜਾ ਲਾਰੈਂਸ ਬਿਸ਼ਨੋਈ ਆ, ਉਹ ਐਡੇ ਵੱਡੇ ਇੰਟਰਨੈਸ਼ਨਲ ਕ੍ਰਿਮੀਨਲ ਐਂਟਰਪ੍ਰਾਈਜ਼ ਨੂੰ ਭਾਰਤ ਦੀ ਕਸਟਡੀ ਦੇ ਵਿੱਚ ਰਹਿੰਦਿਆਂ ਕਿਵੇਂ ਚਲਾ ਰਿਹਾ ਆ, ਤੇ ਇਹਦੇ ਵਿੱਚ ਜਿਹੜਾ ਭਾਰਤ ਦੀ ਸਰਕਾਰ ਦੇ ਅਫੀਸ਼ੀਅਲਸ ਨੇ ਉਹਨਾਂ ਦਾ ਕੀ ਰੋਲ ਆ, ਇਹ ਦੂਜਾ ਵੱਡਾ ਸਵਾਲ ਆ। ਤੇ ਤੀਜਾ ਸਵਾਲ ਆ ਕਿ ਅਮਿਤ ਸ਼ਾਹ ਜਿਹੜਾ ਇੰਡੀਆ ਦਾ ਹੋਮ ਮਿਨਿਸਟਰ ਆ, ਜਿਹਦੇ ਬਾਰੇ ਜਿਹੜੇ ਕੈਨੇਡੀਅਨ ਅਫੀਸ਼ੀਅਲਸ ਨੇ ਉਹ ਪਹਿਲਾਂ ਇਹ ਕਹਿ ਚੁੱਕੇ ਆ ਕਿ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਸਾਰਾ ਮਸਲਾ ਆ ਕਤਲ ਦਾ, ਉਹਦੇ ਵਿੱਚ ਉਹ ਇਨਵੋਲਡ ਆ, ਤੇ ਉਹਦਾ ਕੀ ਰੋਲ ਆ ਇਹ ਸਾਰੇ ਜਿਹੜਾ ਚਾਹੇ ਡਰੱਗ ਦਾ ਨੈਟਵਰਕ ਆ ਤੇ ਉਹਦੇ ਰਾਹੀਂ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇਹ ਨੈਟਵਰਕ ਫੈਲਾਇਆ ਜਾ ਰਿਹਾ ਆ। ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕੈਨੇਡੀਅਨਸ ਨੇ ਉਹ ਇਹ ਜਵਾਬ ਮੰਗਦੇ ਆ, ਤੇ ਸਿਰਫ ਜਿਹੜੀ ਅਕਾਊਂਟੇਬਿਲਿਟੀ ਆ ਉਹ ਇਸ ਗੱਲ ਦੇ ਉੱਤੇ ਖਤਮ ਨਹੀਂ ਹੋ ਜਾਂਦੀ ਕਿ ਜਿਹੜੇ ਕ੍ਰਾਈਮਸ ਨੇ, ਜਿਹੜੇ ਇਹ ਜ਼ੁਲਮ ਆ, ਇਹ ਕਿਹਨੇ ਕੀਤੇ ਆ। ਜਿਹੜੇ ਪਹਾੜੇ ਦੇ ਬੰਦੇ ਜਿਨ੍ਹਾਂ ਨੂੰ ਹਾਇਰ ਕੀਤਾ ਗਿਆ ਚੰਦ ਪੈਸਿਆਂ ਦੇ ਲਈ, ਸਿਰਫ ਉਹਨਾਂ ਨੂੰ ਸਜ਼ਾਵਾਂ ਦੇ ਕੇ ਹੀ ਇਹ ਜਿਹੜੇ ਜ਼ੁਲਮ ਆ ਇਹਨਾਂ ਦੀ ਅਕਾਊਂਟੇਬਿਲਿਟੀ ਫਿਕਸ ਨਹੀਂ ਹੋ ਸਕਦੀ। ਜਿਹੜਾ ਇਹਨਾਂ ਦੇ ਪਿੱਛੇ ਆ, ਜਿੱਥੋਂ ਇਹ ਆਰਡਰਸ ਆ ਰਹੇ ਆ, ਉਹਨਾਂ ਬਾਰੇ ਜਿਹੜੀ ਜਾਂਚ ਆ ਉਹਦੇ ਵਿੱਚ ਜਿਹੜੇ ਖੁਲਾਸੇ ਆ ਹੋਣੇ ਚਾਹੀਦੇ ਆ, ਤੇ ਕੈਨੇਡੀਅਨਸ ਇਹ ਜਵਾਬ ਜਿਹੜੇ ਆਪਣੀ ਸਰਕਾਰ ਤੋਂ ਚਾਹੁੰਦੇ ਆ। ਤੇ ਮਨਵੀਰ ਸਿੰਘ ਜੀ, ਤੁਸੀਂ ਕੀ ਲਾਸਟ ਦੇ ਵਿੱਚ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ, ਜਦੋਂ ਹੁਣ ਇਹ ਸਾਰੇ ਖੁਲਾਸੇ ਹੋ ਰਹੇ ਆ, ਤਾਂ ਉਹਨਾਂ ਨੂੰ ਕੀ ਅਪਰੋਚ ਜਿਹੜੀ ਆ ਅੱਗੇ ਲੈਣੀ ਚਾਹੀਦੀ ਆ, ਤਾਂ ਕਿ ਜਿਹੜੀ ਗੱਲ ਇੱਥੇ ਕਹੀ ਗਈ ਆ ਕਿ ਜਿਹੜੀ ਅਕਾਊਂਟੇਬਿਲਿਟੀ ਆ, ਜਿਹੜੇ ਹਾਇਰ ਮਤਲਬ ਆਰਡਰ ਗਿਵਰਸ ਨੇ, ਉਹਨਾਂ ਦੀ ਜਿਹੜੀ ਆ ਫਿਕਸ ਹੋ ਸਕੇ। ਬਿਲਕੁਲ, ਜਿਹੜਾ ਅਖੀਰ ਤੇ ਇਹੀ ਆ ਆਪਣਾ ਸੁਖਵਿੰਦਰ ਸਿੰਘ ਜੀ ਕਿ ਸਾਨੂੰ ਸਾਡੇ ਸਮਾਜ ਨੂੰ, ਸਾਡੀ ਸੁਸਾਇਟੀ ਨੂੰ, ਸਾਡੀਆਂ ਸਰਕਾਰਾਂ ਨੂੰ ਸਮਝਣਾ ਪਏਗਾ ਕਿ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇਹ ਜਿਹੜਾ ਰੋਗ ਹੈ ਨਾ, ਇੰਡੀਆ ਨੂੰ ਲੱਗਾ ਹੋਇਆ ਜਾਂ ਉਹਨਾਂ ਨੂੰ ਇਹਦਾ ਚਸਕਾ ਪਿਆ ਹੋਇਆ, ਇਹ ਇੱਕ ਮੁਲਕ ਦੇ ਵਿੱਚ ਨਹੀਂ, ਇਹ ਭਾਈ ਖੰਡਾ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ, ਫਿਰ ਜਿਹੜਾ ਅਮਰੀਕਾ ਦੇ ਵਿੱਚ ਕਤਲਾਂ ਦੀਆਂ ਸਾਜ਼ਿਸ਼ਾਂ, ਸਭ ਤੋਂ ਸਿਰਫ ਸਰਦਾਰ ਗੁਰਪਤਵੰਤ ਸਿੰਘ ਪੰਨੂ ਹੋਣਾ ਦੀ ਜਿਹੜੀ ਆ ਇਹ ਆਈ ਹੈ, ਬਟ ਉੱਥੇ 3 ਦਰਜਨ ਤੋਂ ਵੱਧ ਐਕਟਿਵਿਸਟ ਨੇ ਜਿਨ੍ਹਾਂ ਦੇ ਉੱਤੇ ਇਹ ਖਤਰੇ ਦੀ ਜਿਹੜੀ ਆ ਤਲਵਾਰ ਇਹ ਲਟਕ ਰਹੀ ਆ ਇੰਡੀਅਨ ਏਜੰਸੀਆਂ ਵੱਲੋਂ। ਔਰ ਇਸੇ ਤਰ੍ਹਾਂ ਇੱਥੇ ਕੈਨੇਡਾ ਦੇ ਵਿੱਚ ਇੱਥੇ ਵੀ ਜਿਹੜੇ 18 ਤੋਂ ਵੱਧ ਕਾਰਕੁਨ ਨੇ, ਸਿੱਖ ਕਾਰਕੁਨ ਨੇ, ਜਿਨ੍ਹਾਂ ਦੇ ਉੱਤੇ ਜਿਹੜਾ ਅਸੀਂ ਦੇਖਦੇ ਹਾਂ ਕਿ ਹਜੇ ਪਿਛਲੇ ਵੀ ਇੱਕ ਸਰੀ ਦੇ ਵਿੱਚ ਵੀ ਉਸੇ ਗੁਰਦੁਆਰਾ ਸਾਹਿਬ ਦੇ ਜਿਹੜੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਦੇ ਉੱਤੇ ਵੀ ਗੋਲੀ ਚੱਲੀ ਹੈ। ਸੋ ਉਸ ਤੋਂ ਇਲਾਵਾ ਜੋ ਪਾਕਿਸਤਾਨ ਦੇ ਵਿੱਚ ਕਤਲ ਹੋਏ ਨੇ, ਸੋ ਇਹ ਸਾਰਾ ਕੁਝ ਆ ਜਿਹੜਾ ਇਹਨੂੰ ਜੇ ਨਾ ਰੋਕਿਆ ਗਿਆ ਤਾਂ ਇਹ ਹੋਰ ਅੱਗੇ ਵਧਣਗੇ। ਬਿਲਕੁਲ। ਸੋ ਫਾਈਵ ਵਾਈਫਸ ਦਾ ਜਿੱਥੇ ਤੱਕ ਸਵਾਲ ਆ ਉਹ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਉਹਦੇ ਜਿਹੜੇ ਰਿਜ਼ਲਟ ਆ ਉਹ ਵੀ ਆਣੇ ਸ਼ੁਰੂ ਹੋ ਗਏ ਨੇ, ਪਰ ਹੁਣ ਸਰਕਾਰਾਂ ਨੇ ਇਹਨੂੰ ਕਿੱਥੇ ਤੱਕ ਢਕਣਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੇਖਣ ਵਾਲੀ ਗੱਲ ਹੋਊਗੀ। ਬਟ ਹੁਣ ਸਾਡੀ ਜਿਹੜੀ ਜ਼ਿੰਮੇਵਾਰੀ ਹੈ ਐਜ਼ ਅ ਸਿੱਖ, ਐਜ਼ ਅ ਜਰਨਲਿਸਟ,
ਐਜ਼ ਹਿਊਮਨ ਰਾਈਟ ਐਕਟਿਵਿਸਟ ਜਿੰਨੇ ਵੀ ਨੇ, ਇਕੱਲੇ ਸਿੱਖਾਂ ਦੇ ਨਹੀਂ, ਜਿਹੜੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਨੇ ਦੁਨੀਆ ਦੇ ਵਿੱਚ ਬਹੁਤ ਨੇ, ਜਿਹੜੇ ਇਸ ਫੀਲਡ ਦੇ ਵਿੱਚ ਕੰਮ ਕਰਦੇ ਨੇ। ਇਹ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਆ ਕਿ ਇਹਨਾਂ ਸਰਕਾਰਾਂ ਨੂੰ ਅਸੀਂ ਜਿਹੜੇ ਸਿਟੀਜ਼ਨਸ ਨੇ, ਇਨੋਸੈਂਟ ਸਿਟੀਜ਼ਨਸ ਨੇ, ਉਹਨਾਂ ਦੇ ਖੂਨ ਦੇ ਨਾਲ ਆਪਣੇ ਜਿਹੜੇ ਹੱਥ ਰੰਗੀਆਂ ਹੋਈਆਂ ਸਰਕਾਰਾਂ ਨੇ, ਉਹਨਾਂ ਦੇ ਨਾਲ ਜਿਹੜੇ ਸਮਝੌਤੇ ਆ ਉਹਨਾਂ ਨੂੰ ਜ਼ਰੂਰ ਜਿਹੜਾ ਜਾਂਚ ਦੇ ਕਚਹਿਰੇ ਦੇ ਵਿੱਚ ਲਿਆਉਣਾ ਚਾਹੀਦਾ। ਉਹਨਾਂ ਨੂੰ ਇਹਨਾਂ ਸਮਝੌਤਿਆਂ ਤੋਂ ਪਿੱਛੇ ਹਟਣਾ ਚਾਹੀਦਾ ਤੇ ਸਾਨੂੰ ਉੱਤੇ ਕੰਮ ਕਰਨਾ ਚਾਹੀਦਾ ਕਿ ਇਹ ਅਗਾਂਹ ਤੋਂ ਇਹ ਚੀਜ਼ ਆ ਜਿਹੜੀ ਉਹ ਬੰਦ ਹੋਵੇ। ਕਿਉਂਕਿ ਇਹ ਗੱਲ ਇਕੱਲੀ ਇਹ ਨਹੀਂ ਹੈ ਕਿ ਉਹ ਸਿੱਖਾਂ ਨੂੰ ਮਾਰ ਰਹੇ ਨੇ, ਉਹ ਜਿਹੜੇ ਇਹਨਾਂ ਕੰਟਰੀਜ਼ ਦੇ ਸਿਟੀਜ਼ਨਸ ਨੇ ਉਹਨਾਂ ਨੂੰ ਮਾਰ ਵੀ ਰਹੇ ਨੇ, ਐਕਸਟੋਰਟ ਵੀ ਕਰ ਰਹੇ ਨੇ, ਧਮਕੀਆਂ ਵੀ ਦੇ ਰਹੇ ਨੇ, ਉਹਨਾਂ ਦੇ ਬਿਜ਼ਨਸ ਵੀ ਖਰਾਬ ਕਰ ਰਹੇ ਨੇ। ਸੋ ਇਹ ਸਾਰਾ ਕੁਝ ਜਿਹੜਾ ਇੱਕ ਪਲਾਨ ਦੇ ਤਹਿਤ ਹੋ ਰਿਹਾ, ਔਰ ਇਹ ਅੱਗ ਜਿਹੜੀ ਆ ਇਕੱਲੀ ਇਹ ਸਿੱਖਾਂ ਦੇ ਘਰਾਂ ਤੱਕ ਨਹੀਂ ਰੁਕਣੀ ਹੈ, ਅੱਗੇ ਵੀ ਵਧਣੀ ਹੈ, ਜਦਕਿ ਕੈਨੇਡਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੱਧ ਚੁੱਕੀ ਹੈ। ਬਿਲਕੁਲ ਜੀ, ਮੈਂ ਮਤਲਬ ਜਿਹੜਾ ਇਹ ਸਾਰਾ ਇਹ ਜਿਹੜੀ ਜਾਂਚ ਆ ਜਿਹੜੀ ਅਮਰੀਕਾ, ਕੈਨੇਡਾ ਅਤੇ ਯੂਰਪ ਦੀਆਂ ਜਿਹੜੀਆਂ ਏਜੰਸੀਆਂ ਉਹਨਾਂ ਵੱਲੋਂ ਸਾਂਝੇ ਤੌਰ 'ਤੇ ਕੀਤੀ ਜਾ ਰਹੀ ਆ, ਜਿਹਦੇ 'ਚ ਜਿਹੜੀ ਇਹ ਸਟੇਟਮੈਂਟ ਆ ਮੈਂ ਉਹਦੇ ਵਿੱਚੋਂ ਇੱਕ ਕੋਟ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਕਿ ਉਹ ਕਹਿੰਦੇ ਆ ਕਿ ਥਰੂ ਹਿਸਟੋਰਿਕ ਇੰਟਰ ਏਜੰਸੀ ਕੋਲੈਬੋਰੇਸ਼ਨ the HSTF directs the full might of United States law enforcement towards identifying, investigating, and prosecuting the full spectrum of crimes committed by these organizations which have long fueled violence and instability within our borders। ਤਾਂ ਜਿਹੜਾ ਇਹ ਅਮਰੀਕਾ ਦੀਆਂ ਜਿਹੜੀ ਲਾ ਇਨਫੋਰਸਮੈਂਟ ਆ ਉਹਦੀ ਇਹ ਸਪਸ਼ਟ ਅਸੀਂ ਕਹਿ ਸਕਦੇ ਹਾਂ ਸਟੇਟਮੈਂਟ ਆ ਕਿ ਉਹ ਉਹਨਾਂ ਦੀਆਂ ਹੱਦਾਂ ਦੇ ਵਿੱਚ ਜਿਹੜੀ ਇਹ ਇਨਸਟੇਬਿਲਿਟੀ ਜਾਂ ਜਿਹੜੀ ਵਾਇਲੈਂਸ ਫਿਊਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਫੋਰਨ ਐਕਟਰਸ ਦੇ ਵੱਲੋਂ, ਬਾਹਰੀ ਤਾਕਤਾਂ ਦੇ ਵੱਲੋਂ, ਉਹਨੂੰ ਹੁਣ ਉਹ ਬਿਲਕੁਲ ਵੀ ਨਹੀਂ ਕਰਨਗੇ ਅਤੇ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਆ ਉਹ ਕਰਨਗੇ। ਪਰ ਉਹ ਕਾਰਵਾਈ ਕਿਹੋ ਜਿਹੀ ਹੁੰਦੀ ਆ, ਜਿਹੜੇ ਹਾਇਰ ਪਲੇਅਰਸ ਨੇ, ਹਾਇਰ ਅਫੀਸ਼ੀਅਲਸ ਨੇ ਜਾਂ ਹਾਇਰ ਐਕਟਰਸ ਨੇ, ਉਹਨਾਂ ਦੀ ਅਕਾਊਂਟੇਬਿਲਿਟੀ ਕਿਵੇਂ ਫਿਕਸ ਹੁੰਦੀ ਆ, ਜਿਹੜਾ ਸਭ ਤੋਂ ਵੱਡਾ ਸਵਾਲ ਆ। ਕਿਉਂਕਿ ਜੇ ਗੱਲ ਕਹਿਣੀ ਹੋਵੇ ਜਾਂਚ ਦੀ ਤਾਂ ਜਾਂਚ ਬਾਰੇ ਤਾਂ ਦੁਨੀਆ ਜਿਹੜੀ ਆ ਹਰ ਆਮ ਬੰਦੇ ਨੂੰ ਇਹ ਗੱਲ ਬੜੀ ਸਪਸ਼ਟਤਾ ਦੇ ਨਾਲ ਸਮਝ ਆ ਰਹੀ ਆ ਕਿ ਜਿਹੜੀ ਸਾਰੀ ਵਾਇਲੈਂਸ ਆ ਜਾਂ ਇਹ ਸਾਰੇ ਐਕਸਟੋਰਸ਼ਨਸ ਜਿਹੜੀਆਂ ਆ ਉਹਦੀਆਂ ਤਾਰਾਂ ਕਿੱਥੋਂ ਹਿੱਲ ਰਹੀਆਂ ਨੇ। ਤਾਂ ਇਹ ਕੈਨੇਡੀਅਨ ਗਵਰਨਮੈਂਟ ਦੇ ਲਈ ਵੀ ਇੱਕ ਵੱਡਾ ਸਵਾਲ ਆ, ਕਾਰਨੀ ਸਰਕਾਰ ਦੇ ਲਈ, ਜਿਨ੍ਹਾਂ ਨੇ ਕਿ ਜਿਹੜਾ ਸਰਕਾਰ ਬਣਾਉਣ ਤੋਂ ਬਾਅਦ ਜਿਹੜੇ ਕੈਨੇਡੀਅਨ ਸਿਟੀਜ਼ਨਸ ਨੇ ਉਹਨਾਂ ਦੀ ਜਿਹੜੀ ਸੋਵਰੈਨਿਟੀ, ਸਿਕਿਉਰਿਟੀ ਆ ਉਹਨੂੰ ਇੱਕ ਸਾਈਡ 'ਤੇ ਰੱਖ ਕੇ ਅਤੇ ਟਰੇਡ ਨੂੰ ਤਰਜੀਹ ਦਿੱਤੀ ਆ। ਟਰੇਡ ਜ਼ਰੂਰੀ ਆ ਪਰ ਸੋਵਰੈਨਿਟੀ ਜਿਹੜੀ ਆ ਜਾਂ ਆਜ਼ਾਦੀ ਜਿਹੜੀ ਤੁਹਾਡੀ ਆ ਉਹਦੇ ਨਾਲੋਂ ਵੱਡਾ ਕੋਈ ਵੀ ਵਪਾਰ ਨਹੀਂ ਹੋ ਸਕਦਾ। ਤਾਂ ਇਹ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਮਸਲਾ ਆ, ਜੇ ਇਹ ਜਾਂਚ ਹੋਰ ਖੁੱਲ੍ਹ ਕੇ ਸਾਹਮਣੇ ਆਉਂਦੀ ਆ ਤਾਂ ਕਾਰਨੀ ਗਵਰਨਮੈਂਟ ਦੇ ਲਈ ਵੀ ਜਿਹੜੇ ਨਵੇਂ ਸਵਾਲ ਨੇ ਉਹ ਖੜ੍ਹੇ ਹੋ ਸਕਦੇ ਆ ਪੋਲੀਟਿਕਸ ਦੇ ਵਿੱਚ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਇਹ ਜਾਂਚ ਜਿਹੜੀ ਹੈ ਇਹਦੇ ਹੋਰ ਵੀ ਬੜੇ ਪੱਖ ਨੇ, ਖਾਸ ਤੌਰ 'ਤੇ ਨਸ਼ਿਆਂ ਨੂੰ ਲੈ ਕੇ ਹੋਰ ਗ੍ਰਿਫਤਾਰੀਆਂ ਵੀ ਹੋਈਆਂ ਨੇ। ਵੈਨਕੂਵਰ ਦੇ ਵਿੱਚ ਜਿਹੜਾ ਇੱਕ ਨਾਮੀ ਬੰਦਾ ਦੱਸਿਆ ਜਾ ਰਿਹਾ ਆ, ਮੈਂ ਉਹਦਾ ਨਾਂ ਜ਼ਰੂਰ ਜਿਹੜਾ ਆ ਉਹ ਸਾਂਝਾ ਕਰਨਾ ਚਾਹੁੰਦਾ ਆ ਆਪਣੇ ਇੱਥੇ ਕਿ ਵੈਸੇ ਤਾਂ ਕਾਫੀ ਵੱਡੇ ਪੱਧਰ 'ਤੇ ਇਹ ਗੱਲ ਪ੍ਰਚਾਰੀ ਜਾ ਚੁੱਕੀ ਆ ਪਰ ਰਵਿੰਦਰ ਸਿੰਘ ਢੰਡਾ, ਹਾਂਜੀ ਅਤੇ ਹਾਂਜੀ ਅਤੇ ਜਿਵੇਂ ਇਹ ਟਰੱਕਿੰਗ ਇੰਡਸਟਰੀ ਜਿਹੜੀ ਆ ਇਹ ਵੀ ਮਤਲਬ ਉਹਨੂੰ ਯੂਜ਼ ਕਰਕੇ ਅਤੇ ਜਿਵੇਂ ਡਰੱਗ ਸਪਲਾਈ ਦਾ ਇਹਨਾਂ ਨੇ ਧੰਦਾ ਜਿਹੜਾ ਆ ਚਲਾਇਆ ਅਤੇ ਫਿਰ ਉਹਦੇ ਵਿੱਚ ਇਹ ਹਜੇ ਜਿਹੜੀ ਜਾਂਚ ਆ ਅੱਗੇ ਵੱਧ ਰਹੀ ਆ ਕਿ ਕਿਵੇਂ ਇਹਨਾਂ ਬੰਦਿਆਂ ਦੇ ਜਿਹੜੇ ਇਹ ਡਰੱਗ ਨੈਟ ਸਪਲਾਈ ਲਾਈਨ ਵਾਲੇ ਬੰਦੇ ਆ ਇਹਨਾਂ ਦੇ ਕਿਵੇਂ ਜਿਹੜੇ ਫੋਰਨ ਐਕਟਰਸ ਨੇ ਜਾਂ ਫੋਰਨ ਇਹ ਗੈਂਗਸ ਨੇ ਇਹਨਾਂ ਦੇ ਨਾਲ ਕਿਵੇਂ ਸੰਬੰਧ ਨੇ ਜਾਂ ਕਿਵੇਂ ਇੱਕ ਦੂਜੇ ਦਾ ਜਿਹੜਾ ਆ ਦੇ ਲਈ ਸਹਾਈ ਹੁੰਦੇ ਆ। ਇਹ ਜਾਂਚ ਅੱਗੇ ਜਿਵੇਂ ਵਧੇਗੀ ਉਹਦੇ 'ਚ ਖੁਲਾਸੇ ਹੋਣਗੇ। ਤਾਂ ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਮਨਵੀਰ ਸਿੰਘ ਜੀ, ਜਿਹੜੇ ਕਿ ਮੰਥੋਲੋਜੀ ਮੈਗਜ਼ੀਨ ਦੇ ਐਡੀਟਰ ਨੇ। ਅਤੇ ਇਸ ਤੋਂ ਇਲਾਵਾ ਦੁਨੀਆ ਭਰ ਦੇ ਵਿੱਚ TV 84 ਦੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਅਤੇ ਨਾਲੇ ਤੁਹਾਨੂੰ ਅਪੀਲ ਕਰਦੇ ਹਾਂ ਕਿ TV 84 ਹੱਕ ਸੱਚ ਦੀ ਆਵਾਜ਼ ਆ ਅਤੇ ਅਸੀਂ ਲਗਾਤਾਰ ਜਿਹੜੀ ਆ ਬਿਨਾਂ ਕਿਸੇ ਸਰਕਾਰਾਂ ਦੇ ਪ੍ਰਭਾਵ ਤੋਂ ਤੁਹਾਡੇ ਤੱਕ ਖਬਰਾਂ ਲੈ ਕੇ ਆਉਂਦੇ ਹਾਂ। ਅਤੇ ਇਸ ਕਰਕੇ
ਸਾਨੂੰ ਸਰਕਾਰਾਂ ਦੀਆਂ ਪਾਬੰਦੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਪਰ ਤੁਸੀਂ TV84 ਦੀਆਂ ਜਿਹੜੀਆਂ ਐਪਸ ਨੇ ਆਪਣੇ ਮੋਬਾਈਲਸ ਦੇ ਵਿੱਚ ਡਾਊਨਲੋਡ ਕਰਕੇ TV84 ਦੇ ਨਾਲ ਜੁੜ ਸਕਦੇ ਹੋ। ਇਸ ਤੋਂ ਇਲਾਵਾ YouTube ਦੇ ਉੱਤੇ ਜਿਹੜੇ ਆ ਤੁਸੀਂ TV84 ਦੇ ਜਿਹੜੇ ਚੈਨਲਸ ਨੇ ਜਾਂ Facebook ਦੇ ਉੱਤੇ ਜਿੰਨੇ ਚੈਨਲਸ ਨੇ ਉਹਨਾਂ ਦੇ ਨਾਲ ਜੁੜ ਕੇ TV84 ਤੋਂ ਖਬਰਾਂ ਹਾਸਲ ਕਰ ਸਕਦੇ ਹੋ। ਤੇ TV84 ਤੁਹਾਡੀ ਸਪੋਰਟ ਨਾਲ ਚੱਲਦਾ ਹੈ ਤਾਂ TV84 ਦੀ ਵੈਬਸਾਈਟ tv84.com ਜਾਂ ਫਿਰ ਐਪਸ ਦੇ ਉੱਤੇ ਜਾ ਕੇ ਡੋਨੇਸ਼ਨ ਦਾ ਬਟਨ ਜਿਹੜਾ ਆ ਉਹ ਬਣਿਆ ਹੋਇਆ ਆ, ਤੇ ਉੱਥੇ ਜਾ ਕੇ ਤੁਸੀਂ ਆਪਣੇ ਦਸਵੰਧ ਵਿੱਚੋਂ ਜਿਹੜਾ ਬਣਦਾ ਸਰਦਾ ਹਿੱਸਾ ਆ ਉਹ TV84 ਦੀ ਸਪੋਰਟ ਲਈ ਦੇ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਕੋਈ ਚੈੱਕ ਦੇ ਰਾਹੀਂ ਡੋਨੇਸ਼ਨ ਕਰਨੀ ਚਾਹੁੰਦੇ ਹੋ ਤਾਂ ਨਿਊਯਾਰਕ ਬੇਸ ਜਿਹੜਾ tv84.com ਦੇ ਉੱਤੇ ਜਾ ਕੇ TV84 ਦਾ ਐਡਰੈਸ ਆ, ਉੱਥੇ ਵੀ ਤੁਸੀਂ ਆਪਣੇ ਚੈੱਕ ਭੇਜ ਸਕਦੇ ਹੋ। ਤੇ ਡੋਨੇਟ ਬਟਨ ਦੇ ਰਾਹੀਂ ਤੁਸੀਂ ਦੁਨੀਆ ਦੇ ਵਿੱਚੋਂ ਕਿਤੋਂ ਵੀ ਜਿਹੜੀ ਆਪਣੀ ਡੋਨੇਸ਼ਨ ਆ TV84 ਨੂੰ ਦੇ ਸਕਦੇ ਹੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਤੇ ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਜੀ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।